ਅਗਲੀ ਖਬਰ ਵਾ ਜਿਹੜੀ ਅੱਜ ਦੀ ਮੇਨ ਖਬਰ ਆ ਇੰਡੀਆ ਦੇ ਉੱਤੇ ਅੱਜ ਸਵੇਰ ਤੋਂ 50% ਜਿਹੜਾ ਟੈਰਿਫ ਆ ਉਹ ਅਮਰੀਕਾ ਵੱਲੋਂ ਲਾ ਦਿੱਤਾ ਗਿਆ ਹੈਗਾ। ਪ੍ਰੈਜ਼ੀਡੈਂਟ ਟਰੰਪ ਹੋਣਾ ਨੇ 50% ਟੈਰਿਫ ਇੰਡੀਆ ਦੇ ਉੱਤੇ ਲਾਇਆ ਆ। ਕਾਰਨ ਇਹ ਆ ਵੀ ਉਹ ਰਸ਼ੀਆ ਤੋਂ ਜਿਹੜਾ ਤੇਲ ਆ ਉਹ ਖਰੀਦ ਰਹੇ ਆ। ਇਨਡਾਇਰੈਕਟਲੀ ਟਰੰਪ ਹੋਣਾ ਨੇ ਇਹ ਕਿਹਾ ਸੀ ਵੀ ਰਸ਼ੀਆ ਯੂਕਰੇਨ ਦੀ ਜਿਹੜੀ ਜੰਗ ਚੱਲ ਰਹੀ ਆ ਤੇ ਰਸ਼ੀਆ ਨੂੰ ਸਪੋਰਟ ਕਰ ਰਿਹਾ ਇੰਡੀਆ ਵਾਲੇ ਉਹਨਾਂ ਤੋਂ ਤੇਲ ਖਰੀਦ ਕੇ। ਸੋ ਇਹ 2 ਵੱਡੀਆਂ ਕੰਟਰੀਆਂ ਹੋ ਗਈਆਂ ਵਰਲਡ ਦੇ ਵਿੱਚ ਜਿਨ੍ਹਾਂ ਦੇ ਉੱਤੇ 50% ਜਿਹੜਾ ਟੈਰਿਫ ਲਾਇਆ ਗਿਆ ਇੰਡੀਆ ਤੇ ਬ੍ਰਾਜ਼ੀਲ। ਪਹਿਲਾਂ 25% ਟੈਰਿਫ ਲਾਇਆ ਸੀ ਤੇ ਅੱਜ ਦਾ ਸਮਾਂ ਦਿੱਤਾ ਗਿਆ ਸੀ ਬੁੱਧਵਾਰ ਸਵੇਰ ਦਾ ਤੇ ਅੱਜ ਇਸ ਨੂੰ ਵਧਾ ਕੇ ਜਿਹੜਾ ਆ ਉਹ 50% ਕਰ ਦਿੱਤਾ ਗਿਆ ਹੈਗਾ। ਬ੍ਰਾਜ਼ੀਲ ਜਿਸ ਤਰ੍ਹਾਂ ਮੈਂ ਦੱਸਿਆ ਹੀ ਆ ਵੀ ਉਹਨਾਂ ਦੇ ਉੱਤੇ ਵੀ 50% ਟੈਰਿਫਸ ਆ ਪਰ ਇੰਡੀਆ ਤੋਂ ਬਹੁਤ ਸਾਰਾ ਜਿਹੜਾ ਸਮਾਨ ਆ ਅਮਰੀਕਾ ਦੇ ਵਿੱਚ ਆਉਂਦਾ ਲਗਭਗ 87.3 ਬਿਲੀਅਨ ਡਾਲਰ ਦਾ। BBC, ਗਾਰਡੀਅਨ ਇਹ ਸਾਰੇ ਮੈਗਜ਼ੀਨ ਜੋ ਆ ਉਹ ਰਿਪੋਰਟ ਕਰ ਰਹੇ ਹੈਗੇ ਆ। ਸੋ ਕਹਿੰਦੇ ਵੀ 50% ਟੈਰਿਫ ਲੱਗਣ ਦੇ ਨਾਲ ਜਿੰਨਾ ਕੁ ਉਹਨਾਂ ਦਾ ਪ੍ਰੋਫਿਟ ਮਾਰਜਨ ਹੁੰਦਾ ਸੀ ਉਹ ਪੂਰਾ ਬ੍ਰੇਕ ਜਿਹੜਾ ਉਹ ਡੈਡ ਹੋ ਜਾਊਗਾ। ਸੋ ਕੋਈ ਫਾਇਦਾ ਨਹੀਂ ਹੋਊਗਾ ਉਹਨਾਂ ਨੂੰ ਐਕਸਪੋਰਟ ਕਰਨ ਦੇ ਲਈ। ਤੇ ਇਸੇ ਤਰ੍ਹਾਂ ਜੋ ਰਸ਼ੀਆ ਦੇ ਆਇਲ ਤੋਂ ਜਿੰਨੇ ਕੁ ਪੈਸੇ ਬਣਦੇ ਸੀ ਉਹ ਟੈਰਿਫ ਦੇ ਵਿੱਚ ਉਹ ਉਹਨਾਂ ਦੇ ਉਹ ਮਰ ਜਾਣੇ ਹੈਗੇ ਆ। ਸੋ ਯੂਐਸ ਹੋਮਲੈਂਡ ਸਿਕਿਉਰਿਟੀ ਡਿਪਾਰਟਮੈਂਟ ਨੇ ਪਹਿਲੇ ਪਿਛਲੇ ਵੀਕ ਇਹ ਕਿਹਾ ਸੀ ਤੇ ਜਿਹੜੇ ਇਕੋਨੋਮਿਸਟ ਵੀ ਇਹ ਪ੍ਰੈਡਿਕਟ ਕਰ ਰਹੇ ਸੀ ਇਸ ਟ੍ਰੇਡ ਦੀ ਜਿਹੜੀ ਫਾਈਟ ਆ ਦੋਨਾਂ ਮੁਲਕਾਂ ਦੇ ਵਿੱਚ ਇਹਦਾ ਜਿਹੜਾ ਕਾਫੀ ਵੱਡਾ ਅਸਰ ਪਊਗਾ। ਇੰਡੀਆ ਨੇ ਕਿਹਾ ਵੀ ਅਸੀਂ ਤਾਂ ਕੇਅਰ ਨਹੀਂ ਕਰਦੇ, ਅਸੀਂ ਰਸ਼ੀਆ ਦੇ ਨਾਲ ਹੀ ਰਹਾਂਗੇ। ਸੋ ਹੁਣ ਰਿਜ਼ਲਟ ਜਿਹੜਾ ਆ ਤੁਹਾਡੇ ਸਾਹਮਣੇ ਆ। ਮੋਦੀ ਹੁਣੀ ਇਹ ਕਹਿ ਰਹੇ ਆ ਵੀ ਮੇਡ ਇਨ ਇੰਡੀਆ ਗੁੱਡਸ ਇਹਦੇ ਤੇ ਜ਼ੋਰ ਲਾਓ। ਹਾਲਾਂਕਿ ਇਹ ਗੱਲ ਵੱਖਰੀ ਆ ਵੀ ਉਹਨਾਂ ਦੀਆਂ ਆਪਣੀਆਂ ਜਿਹੜੀਆਂ ਐਨਕਾਂ ਆ ਉਹ ਕਿੱਥੇ ਦੀਆਂ ਬਣੀਆਂ ਹੁੰਦੀਆਂ ਹੈਗੀਆਂ। ਗੋਲਡਮੈਨ ਸੈਕਸ ਦੇ ਚੀਫ ਇਕੋਨੋਮਿਸਟ ਸੈਨ ਗੁਪਤਾ ਜੋ ਸੰਤਾਨੂ ਸੈਨ ਗੁਪਤਾ ਆ, ਉਹਨਾਂ ਨੇ ਇਹ ਕਿਹਾ ਵੀ 50% ਟੈਰਿਫ ਲਾਉਣ ਦੇ ਨਾਲ ਜਿਹੜਾ ਇੰਡੀਆ ਦਾ GDP ਹੈਗਾ ਆ, ਉਹ 6% ਤੋਂ ਵੀ ਥੱਲੇ ਚਲੇ ਜਾਊਗੀ, ਜਦਕਿ ਫੋਰਕਾਸਟ 6.5% ਕੀਤਾ ਗਿਆ ਸੀ। ਐਕਸਪੋਰਟਸ ਜੋ ਟਰਕੀ ਤੇ ਥਾਈਲੈਂਡ ਤੋਂ ਆ, ਉਹ ਲੋਅਰ ਟੈਰਿਫਸ ਆ, ਸੋ ਉਹਨਾਂ ਮੁਲਕਾਂ ਤੋਂ ਹੁਣ ਐਕਸਪੋਰਟ ਜ਼ਿਆਦੇ ਆਊਗੇ। ਹਾਲਾਂਕਿ ਅਮਰੀਕਾ ਵਾਲਿਆਂ ਨੇ ਜੋ ਫਾਰਮਾਸਿਊਟੀਕਲ, ਇਲੈਕਟ੍ਰੋਨਿਕ, ਰਾ ਮਟੀਰੀਅਲ, ਰਿਫਾਈਨਡ ਫਿਊਲਸ ਉਹਨਾਂ ਦੇ ਉੱਤੇ ਜਿਹੜਾ ਟੈਰਿਫ ਆ ਉਹ ਘੱਟ ਲਾਇਆ ਹੈਗਾ, ਪਰ ਟੈਕਨੋਲੋਜੀ ਦੇ ਉੱਤੇ ਵੀ ਘੱਟ ਆ। ਪਰ ਸੀ ਫੂਡ ਹੋਰ ਜਿਹੜੇ ਪ੍ਰੋਡਕਟਸ ਹੈਗੇ ਆ ਡਾਇਮੰਡਸ ਵਗੈਰਾ ਉਹਨਾਂ ਦੇ ਉੱਤੇ 50% ਜਿਹੜਾ ਟੈਰਿਫ ਲਾਇਆ ਗਿਆ ਹੈਗਾ ਆ। ਫੈਡਰੇਸ਼ਨ ਆਫ ਇੰਡੀਅਨ ਐਕਸਪੋਰਟ ਆਰਗੇਨਾਈਜੇਸ਼ਨ FIO ਜੋ ਹੈਗੀ ਆ, ਉਹਨਾਂ ਨੇ ਇਹ ਕਿਹਾ ਵੀ ਟੈਕਸਟਾਈਲ ਤੇ ਅਪੈਰਲ ਮੈਨੂਫੈਕਚਰਰਸ ਜੋ ਹੈਗੇ ਆ ਤਿਰੂਪੁਰ ਤੇ ਦਿੱਲੀ ਦੇ ਵਿੱਚ ਤੇ ਸੂਰਤ ਦੇ ਵਿੱਚ ਉੱਥੇ ਬਹੁਤ ਜ਼ਿਆਦਾ ਇਹਦਾ ਅਸਰ ਦੇਖਿਆ ਜਾ ਰਿਹਾ ਹੈਗਾ ਆ। ਸੋ ਹੁਣ ਚਾਈਨਾ, ਵੀਅਤਨਾਮ, ਕੰਬੋਡੀਆ, ਫਿਲੀਪਾਈਨਸ ਇਹ ਜਿਹੜੀਆਂ ਮੁਲਕ ਹੈਗੇ ਆ ਇਹਨਾਂ ਤੋਂ ਜ਼ਿਆਦਾ ਸਮਾਨ ਜਿਹੜਾ ਅਮਰੀਕਾ ਨੂੰ ਆਊਗਾ ਕਿਉਂਕਿ ਇਹਨਾਂ ਦੇ ਉੱਤੇ ਜਿਹੜਾ ਟੈਰਿਫ ਆ ਉਹ ਬਹੁਤ ਘੱਟ ਹੈਗਾ ਆ। ਜੀ, ਟ੍ਰੇਡਿੰਗ ਪਾਰਟਨਰ ਜਿਨ੍ਹਾਂ ਦੇ ਨਾਲ ਇਸ ਟਾਈਮ ਟ੍ਰੇਡ ਐਗਰੀਮੈਂਟ ਬਣ ਚੁੱਕੇ ਆ ਉਹਨਾਂ ਦੇ ਵਿੱਚ ਯੂਰਪੀਅਨ ਯੂਨੀਅਨ ਆ, ਜਾਪਾਨ, ਫਿਲੀਪੀਨਜ਼, ਇੰਡੋਨੇਸ਼ੀਆ, ਸਾਊਥ ਕੋਰੀਆ, ਵੀਅਤਨਾਮ, ਪਾਕਿਸਤਾਨ ਤੇ UK। ਇਹਨਾਂ ਮੁਲਕਾਂ ਦੇ ਨਾਲ ਆਲਰੇਡੀ ਟ੍ਰੇਡ ਐਗਰੀਮੈਂਟ ਹੋ ਚੁੱਕੇ ਆ ਤੇ ਇਹਨਾਂ ਦੀ ਟੈਰਿਫ ਦੀ ਜਿਹੜੀ ਦਰ ਆ 10 ਤੋਂ 20% ਦੇ ਦਰਮਿਆਨ ਆ। ਮੈਕਸਿਮਮ ਕਿਸੇ ਦੇ ਉੱਤੇ 20 ਆ ਤੇ ਮਿਨੀਮਮ 10% ਤੱਕ ਆ। ਰੈਸੀਪ੍ਰੋਕਲ ਟੈਰਿਫ ਆ ਉਹ ਇਫੈਕਟ ਦੇ ਵਿੱਚ ਆ ਚੁੱਕੇ ਆ ਜਿਸ 'ਚ 18 ਤੋਂ 40% ਤੱਕ ਟੈਰਿਫ ਉਹਨਾਂ ਮੁਲਕਾਂ ਤੇ ਲੱਗਣਾ। ਯੂਨੀਵਰਸਲ ਟੈਰਿਫ ਹਰ ਇੱਕ ਦੇ ਉੱਤੇ ਉਹ ਘੱਟੋ ਘੱਟ 15% ਜਿਹੜਾ ਉਹ ਲੱਗਣਾ। ਜਿਹੜੇ ਮੁਲਕ ਦੇ ਨਾਲ ਟ੍ਰੇਡ ਡੈਫਿਸਿਟ ਆ ਤੇ ਜਿਨ੍ਹਾਂ ਦੇ ਨਾਲ ਟ੍ਰੇਡ ਸਰਪਲਸ ਆ ਉਹਨਾਂ ਦੇ ਉੱਤੇ 10% ਜਿਹੜਾ ਉਹ ਲੱਗਣਾ। ਇੰਡੀਆ ਦੇ ਉੱਤੇ ਮਿਨੀਮਮ ਜਿਹੜਾ ਰੇਟ ਆ ਉਹ ਹੁਣ 50% ਲੱਗਣ ਜਿਹੜਾ ਉਹ ਜਾ ਰਿਹਾ ਹੈ। ਸੋ ਅੱਜ ਤੋਂ ਇਹ ਲੱਗ ਚੁੱਕਾ ਹੈ। ਸੋ ਬ੍ਰਿਕਸ ਦੇ ਉੱਤੇ 10% ਆ। ਇਹ ਕਹਿੰਦੇ ਵੀ ਐਡੀਸ਼ਨਲ ਆ ਜਿਹੜੇ ਕੰਟਰੀ ਸਪੈਸੀਫਿਕ ਰੇਟ ਤੋਂ ਬਾਅਦ ਦੇ ਵਿੱਚ ਇਹ ਅਜੇ ਇਸ ਟਾਈਮ ਇਹਦੀ ਇਹਨਾਂ ਨੇ ਵਾਰਨਿੰਗ ਦਿੱਤੀ ਹੋਈ ਆ। ਤੇ ਜੇ ਇੰਡੀਆ ਵਾਲੇ ਕਿਉਂਕਿ ਬ੍ਰਿਕਸ ਦੇ ਵੀ ਪਾਰਟ ਆ ਤੇ ਜੇ ਇਹ ਜਿਹੜਾ ਇਹਨਾਂ ਨੇ ਚੇਤਾਵਨੀ ਦਿੱਤੀ ਹੈ ਟਰੰਪ ਹੋਣਾ ਨੇ ਤੇ ਜੇ ਇਹ ਵੀ ਪੂਰੀ ਕਰ ਦਿੰਦੇ ਆ ਤਾਂ ਇੰਡੀਆ ਦੇ ਸਮਾਨ ਦੇ ਉੱਤੇ 60% ਤੱਕ ਟੈਰਿਫ ਜਿਹੜਾ ਉਹ ਹੋ ਜਾਣਾ ਆ। ਸੋ 25% ਰੈਗੂਲਰ ਸੀ, 25% ਤੇਲ ਖਰੀਦਣ ਕਰਕੇ ਤੇ 10% ਬ੍ਰਿਕ ਦੇ ਵਿੱਚ ਆਉਣ ਦੇ ਕਰਕੇ। ਚਾਈਨਾ ਦੇ ਉੱਤੇ 30% ਟੈਰਿਫ ਜਿਹੜਾ ਆ ਉਹ ਲੱਗਾ ਹੋਇਆ ਆ ਤੇ ਹਾਲ ਦੀ ਘੜੀ ਜਿਹੜੀ ਟੈਰਿਫ ਹਾਈਕ ਹੋਣੀ ਸੀ ਉਹ 90 ਦਿਨਾਂ ਦੇ ਲਈ ਇਹਨਾਂ ਨੇ ਰੋਕੀ ਆ। ਸੋ ਉਹ ਦੇਖਦੇ ਆ ਵੀ ਉਹਦੇ ਵਿੱਚ ਅੱਗੇ ਕੀ ਜਿਹੜਾ ਉਹ ਬਣਦਾ ਹੈਗਾ ਆ। ਕਾਪਰ ਦੇ ਉੱਤੇ ਉਹ ਲੱਗਾ ਆ। ਸਟੀਲ, ਐਲੂਮੀਨੀਅਮ ਦੇ ਉੱਤੇ 50% ਟੈਰਿਫ ਜਿਹੜੇ ਉਹ ਲੱਗੇ ਆ।
ਫਾਰਮਾਸਿਊਟੀਕਲ, ਟਿੰਬਰ, ਲੰਬਰ, ਡੈਰੀਵੇਟਿਵ, ਕ੍ਰਿਟੀਕਲ ਮਿਨਰਲਸ, ਇਹਨਾਂ ਉੱਤੇ ਐਗਜ਼ੈਕਟਲੀ ਅਜੇ ਪਤਾ ਨਹੀਂ, ਇਹਨਾਂ ਦੀ ਇਨਵੈਸਟੀਗੇਸ਼ਨ ਚਾਲੂ ਕੀਤੀ ਆ। ਸੋ ਇਵੈਂਚੁਅਲੀ ਇਹਨਾਂ ਉੱਤੇ ਵੀ ਟੈਰਿਫ ਜਿਹੜੇ ਬਾਹਰੋਂ ਆਉਂਦੇ ਆ ਉਹਨਾਂ ਉੱਤੇ ਲੱਗ ਸਕਦਾ ਹੈ। ਬਾਹਰੋਂ ਆ ਰਹੀਆਂ ਮੂਵੀਜ਼ ਜਿਹੜੀਆਂ ਬਣ ਕੇ ਆਉਂਦੀਆਂ ਉਹਨਾਂ ਦੇ ਉੱਤੇ 100% ਟੈਰਿਫ ਦਾ ਖਤਰਾ ਜਿਹੜਾ ਉਹ ਮੰਡਰਾ ਰਿਹਾ ਹੈਗਾ ਆ। ਤੇ ਜਿਹੜੇ ਵੈਨੇਜ਼ੁਏਲਾ ਦਾ ਤੇਲ ਖਰੀਦਦੇ ਆ ਉਹਨਾਂ ਤੇ 25% ਟੈਰਿਫ ਹੋਰ ਲੱਗ ਸਕਦਾ ਆ, ਜੇ ਜਿੰਨਾ ਜਿੰਨਾ ਮੁਲਕ ਦੇ ਉੱਤੇ ਪਹਿਲੋਂ ਲੱਗਾ ਆ। ਸੋ ਜੇ ਇੰਡੀਆ ਵਾਲੇ ਵੈਨੇਜ਼ੁਏਲਾ ਦਾ ਵੀ ਤੇਲ ਖਰੀਦਦੇ ਹੋਏ ਤਾਂ ਇਹ ਜਿਹੜਾ ਉਹਨਾਂ ਨੇ ਥ੍ਰੈਟ ਦਿੱਤਾ ਹੋਇਆ ਟਰੰਪ ਹੋਣਾ ਨੇ, ਕੀ ਸੋਚ ਰਹੇ ਸੀਗੇ ਬਹੁਤ ਜ਼ਿਆਦੇ, ਵੀ ਕਿਉਂਕਿ ਆਪਾਂ ਜੋ ਦੇਖਿਆ ਟਰੰਪ ਹੋਣਾ ਨੇ ਵੀ ਕਈ ਵਾਰੀ ਇਦਾਂ ਕਰਦੇ ਆ ਵੀ ਹਾਂ ਟੈਰਿਫ ਲਾਤਾ, ਕਹਿਤਾ, ਸਵੇਰ ਤਾਈਂ ਸ਼ਾਮ ਤਾਈਂ ਜਿਹੜਾ ਉਹ ਮਾਹੌਲ ਬਦਲ ਜਾਂਦਾ ਆ ਤੇ ਫਿਰ ਉਹ ਐਕਸਟੈਂਸ਼ਨ ਜਿਹੜੀ ਉਹ ਦੇ ਦਿੰਦੇ ਆ। ਪਰ ਇੰਡੀਆ ਦੇ ਮਾਮਲੇ ਦੇ ਵਿੱਚ ਉਹਨਾਂ ਨੇ ਇਸ ਵਾਰ ਇਦਾਂ ਨਹੀਂ ਕੀਤਾ। ਜਿਹੜਾ ਉਹਨਾਂ ਨੇ ਡੈਡਲਾਈਨ ਦਿੱਤੀ ਸੀ ਉਸ ਦੇ ਉੱਤੇ ਇਹ ਟੈਰਿਫ ਜਿਹੜਾ ਉਹ ਠੋਕ ਦਿੱਤਾ ਗਿਆ। ਕੱਲ ਦੀ ਇਹ ਬਹੁਤ ਨਿਊਜ਼ ਚੱਲ ਰਹੀ ਆ ਵੀ ਟਰੰਪ ਹੋਣਾ ਨੇ 4 ਕਾਲਾਂ ਕੀਤੀਆਂ ਮੋਦੀ ਨੂੰ ਤੇ ਮੋਦੀ ਨੇ ਫੋਨ ਜਿਹੜਾ ਉਹ ਚੱਕਿਆ ਨਹੀਂ। ਤੇ ਬਾਅਦ ਦੇ ਵਿੱਚ ਇਹ ਵੀ ਸੁਣਨ ਦੇ ਵਿੱਚ ਆਇਆ ਵੀ ਟਰੰਪ ਹੋਣਾ ਨੇ ਇਹ ਵੀ ਕਿਹਾ ਵੀ ਮੋਦੀ ਨੂੰ ਕਿਹਾ ਵੀ ਫੋਨ ਕਰ ਲਾ, ਨਹੀਂ ਤੇ ਟੈਰਿਫ ਜਿਹੜਾ ਹੋਰ ਵੀ ਜ਼ਿਆਦਾ ਜਿਹੜਾ ਤੇਰੇ ਉੱਤੇ ਆਪਾਂ ਜਿਹੜਾ ਉਹ ਲਾ ਦੇਣਾ ਆ। ਸੋ ਜਰਮਨ ਦੇ ਮੀਡੀਆ ਨੇ ਇਸ ਚੀਜ਼ ਨੂੰ ਜਿਹੜਾ ਹਰਜੋਤ ਸਿੰਘ ਜੀ ਰਿਪੋਰਟ ਕੀਤਾ ਸੀਗਾ। ਮੇਕ ਇਨ ਇੰਡੀਆ ਦਾ ਰੌਲਾ ਮੋਦੀ ਨੇ ਹੁਣ ਦਾ ਥੋੜੀ, ਕਦੋਂ ਦਾ ਜਿਹੜਾ ਉਹ ਪਾਇਆ ਹੋਇਆ ਆ। ਕੀ ਜਿਹੜਾ ਉਸ ਚੀਜ਼ ਦੇ ਵਿੱਚ ਬਣ ਰਿਹਾ ਹੈਗਾ ਆ, ਸਮਾਨ ਬਾਹਰੋਂ ਆਉਂਦਾ ਆ ਤੇ ਇਹ ਵਿਚਾਲੇ ਜਿਹੜੇ ਉੱਥੇ ਵੇਚਦੇ ਨੇ ਤੇ ਉਸ ਤੋਂ ਬਾਅਦ ਉਸੇ ਨੂੰ ਹੀ ਗਾਂ ਜਿਹੜਾ ਐਕਸਪੋਰਟ ਵੀ ਜਿਹੜਾ ਉਹ ਕਹਿੰਦੇ ਕਰੀ ਜਾ ਰਹੇ ਆ। ਮੈਨੂਫੈਕਚਰਿੰਗ ਹੱਬ ਕੀ ਉਹ ਬਣ ਸਕਣਗੇ? ਇੰਨਾ ਜਿਹੜਾ ਉਹਨਾਂ ਦੇ ਵਿੱਚ ਇਸ ਟਾਈਮ ਮਾਦਾ ਹੈਗਾ ਆ ਜਾਂ ਨਹੀਂ? ਸੋ ਤੁਸੀਂ ਹੁਣ ਇਮੈਜਿਨ ਕਰ ਸਕਦੇ ਹੋ ਵੀ ਆਉਣ ਵਾਲੇ ਸਮੇਂ ਦੇ ਵਿੱਚ ਹਰਜੋਤ ਸਿੰਘ ਜੀ, ਵੀ ਇਹ ਜਿਹੜੇ ਟੈਰਿਫ ਦਾ ਜੋ ਇੰਡੀਆ ਦੇ ਨਾਲ ਘਮਸਾਨ ਸ਼ੁਰੂ ਹੋ ਚੁੱਕਾ ਆ, ਵੀ ਉਹ ਹੁਣ ਇਹ ਲੱਗ ਚੁੱਕਾ ਆ। ਇਸ ਤੋਂ ਬਾਅਦ ਦੇ ਵਿੱਚ ਇਹ ਬਣਨਾ ਆ ਵੀ ਜਿਹੜਾ ਅਦਾਨੀ ਵਾਲਾ ਕੇਸ ਆ ਮੈਨੂੰ ਲੱਗਦਾ ਉਹ ਵੀ ਤੇਜ਼ੀ ਦੇ ਨਾਲ ਤੁਰ ਸਕਦਾ ਹੈ। ਨਿਖਿਲ ਗੁਪਤਾ ਵਾਲਾ ਜਿਹੜਾ ਕੇਸ ਆ ਉਹ ਵੀ ਤੇਜ਼ੀ ਦੇ ਨਾਲ ਅੱਗੇ ਜਿਹੜਾ ਉਹ ਵੱਧ ਸਕਦਾ ਹੈਗਾ ਆ। ਸੋ ਭਾਰਤ ਨੂੰ ਚੌਂਚ ਫੇਰਿਓ ਮਾਰ ਪਾਉਣ ਦੀ ਜਿਹੜੀ ਕੋਸ਼ਿਸ਼ ਕਰ ਰਹੇ ਆ। ਚੀਨ ਵਾਲੇ ਤੇ ਰਸ਼ੀਆ ਵਾਲੇ ਉਹ ਵੀ ਕੋਈ ਨਿਆਣੇ ਨਹੀਂ, ਉਹ ਕਿਹੜਾ ਉਹਨਾਂ ਦੇ ਜਿਹੜੇ ਦੁੱਧ ਦੇ ਦੰਦ ਆ ਵੀ ਉਹਨਾਂ ਨੂੰ ਇਹ ਪਤਾ ਨਹੀਂ ਲੱਗਦਾ ਵੀ ਇਹ ਅਕਸਰ ਕਰ ਕੀ ਰਹੇ ਆ। ਵੀ ਗੰਗਾ ਗਏ ਗੰਗਾ ਰਾਮ, ਯਮੁਨਾ ਗਏ ਯਮੁਨਾ ਦਾਸ। ਇੰਡੀਆ ਵਾਲੇ ਮੋਦੀ ਦੀ ਤੇ ਇਹ ਗੱਲ ਜਿਹੜੀ ਉਹ ਬਣੀ ਪਈ ਹੈ, ਕਿਸੇ ਦਾ ਉਹ ਪੱਕਾ ਮਿੱਤਰ ਨਹੀਂ ਆ। ਜਿੱਥੋਂ ਨੂੰ ਫਾਇਦਾ ਹੁੰਦਾ ਉਧਰ ਨੂੰ ਉਹ ਛਾਲ ਮਾਰ ਕੇ ਜਿਹੜੇ ਮੋਦੀ ਸਾਹਿਬ ਜਿਹੜੇ ਉਹ ਚਲੇ ਜਾਂਦੇ ਆ। ਤੇ ਪਰ ਇਹ ਚੀਜ਼ਾਂ ਜਿਹੜੀਆਂ ਚਾਈਨਾ ਵੀ ਅੰਡਰਸਟੈਂਡ ਕਰਦਾ ਆ, ਰਸ਼ੀਆ ਵੀ ਇਸ ਟਾਈਮ ਅੰਡਰਸਟੈਂਡ ਜਿਹੜਾ ਉਹ ਕਰਦਾ। ਰਸ਼ੀਆ ਦੀ ਤੇ ਚਲੋ ਹੁਣ ਮਜਬੂਰੀ ਆ ਵੀ ਉਹਦੇ ਨਾਲ ਹੋਰ ਕੋਈ ਮੁਲਕ ਨਹੀਂ ਖੜਦੇ, ਤਾਂ ਇੰਡੀਆ ਨੂੰ ਤੇਲ ਜਿਹੜਾ ਉਹ ਵੇਚ ਕੇ ਆਪਣਾ ਗੁਜ਼ਰ ਬਸਰ ਜਿਹੜਾ ਲੜਾਈ ਨੂੰ ਫੰਡ ਜਿਹੜਾ ਉਹ ਕਰੀ ਜਾ ਰਿਹਾ ਆ। ਤੇ ਇਸੇ ਦੋਸ਼ਾਂ ਦੇ ਤਹਿਤ ਉਹ ਚੱਲ ਰਿਹਾ ਆ। ਅਜੇ ਤਾਂ ਹਰਜੋਤ ਸਿੰਘ ਜੀ ਉਹ ਜਿਹੜਾ ਬਿੱਲ ਸੈਨੇਟ ਦੇ ਵਿੱਚ ਆ, ਜੇ ਉਹ ਮੰਨ ਲਓ ਅਪਰੂਵ ਹੋ ਜਾਂਦਾ, ਪਾਸ ਹੋ ਜਾਂਦਾ ਆ, ਤਾਂ ਉਹਦੇ ਜ਼ਰੀਏ ਤਾਂ 500% ਟੈਰਿਫ ਲੱਗਣ ਦਾ ਜਿਹੜਾ ਖਤਰਾ ਇੰਡੀਆ ਦੇ ਸਿਰ ਦੇ ਉੱਤੇ ਜਿਹੜਾ ਉਹ ਮੰਡਰਾ ਰਿਹਾ ਹੈਗਾ ਆ। ਇਸ ਮਹੀਨੇ ਦੇ ਵਿੱਚ ਅਮਰੀਕੀ ਵਫਦ ਜਾਣਾ ਸੀਗਾ ਇਸ ਨੈਗੋਸ਼ੀਏਸ਼ਨ ਟ੍ਰੇਡ ਦੀ ਗੱਲਬਾਤ ਕਰਨ ਦੇ ਲਈ, ਪਰ ਉਸ ਨੂੰ ਰੱਦ ਕਰ ਦਿੱਤਾ ਗਿਆ ਸੀਗਾ ਅਮਰੀਕਾ ਦੇ ਦੁਆਰਾ ਹੀ ਵੀ ਨਹੀਂ, ਹੁਣ ਅਸੀਂ ਜਿਹੜਾ ਉੱਥੇ ਨਹੀਂ ਜਾਣਾ ਹੈਗਾ। ਗੁਜਰਾਤ ਦੇ ਵਿੱਚ ਰੋਡ ਸ਼ੋਅ ਕਰ ਰਿਹਾ, ਰੈਲੀਆਂ ਕਰ ਰਿਹਾ ਹੈ ਮੋਦੀ, ਪਰ ਅੰਦਰ ਖਾਤੇ ਉਹ ਘਬਰਾਇਆ ਪਿਆ ਆ, ਡਰਿਆ ਪਿਆ ਆ। ਜਿਹੜਾ ਇੱਕ ਵਾਰੀ ਫੇਰ ਇੰਡੀਆ 'ਚ ਬਣੇ ਸਮਾਨ ਨੂੰ ਖਰੀਦਣ ਦੀ ਜਿਹੜੀ ਗੱਲ ਚੱਲੀ ਆ, ਉਹ ਇਹੀ ਚੀਜ਼ ਜਿਹੜੀ ਉਹ ਹੈਗੀ ਆ। ਉਸ ਤੋਂ ਇਲਾਵਾ ਉਹਨੂੰ ਪਤਾ ਹੈ ਵੀ ਕੰਮ ਬਹੁਤ ਜ਼ਿਆਦਾ ਔਖਾ ਜਿਹੜਾ ਉਹ ਹੋ ਜਾਣਾ ਆ। ਅਮਰੀਕਾ ਮੰਗ ਕਰ ਰਿਹਾ ਆ ਵੀ ਭਾਈ ਅਸੀਂ ਚਾਹੁੰਦੇ ਆ ਵੀ ਤੁਸੀਂ ਆਪਣਾ ਖੇਤੀਬਾੜੀ ਦਾ ਜਿਹੜਾ ਖੇਤਰ ਆ ਉਸ ਨੂੰ ਥੋੜਾ ਜਿਹੜਾ ਉਹ ਖੋਲੋ, ਤਾਂ ਜੋ ਆਪਾਂ ਇਸ ਦੇ ਵਿੱਚ ਜਿਹੜਾ ਅਮਰੀਕਨ ਗੁੱਡਸ ਆ ਉਹਨਾਂ ਨੂੰ ਇੱਥੇ ਜਿਹੜਾ ਉਹ ਵੇਚ ਸਕੀਏ। ਹਾਲ ਦੀ ਘੜੀ ਭਾਰਤੀ ਜਿਹੜੇ ਉਹ ਇਨਕਾਰੀ ਆ। ਜੈ ਸ਼ੰਕਰ ਕੱਲ ਹਰਜੋਤ ਸਿੰਘ ਜੀ ਰਸ਼ੀਆ ਦੇ ਵਿੱਚ ਵੀ ਜਿਹੜਾ ਉਹ ਗਿਆ ਸੀਗਾ, ਤੇਲ ਨੂੰ ਲੈ ਕੇ ਉੱਥੇ ਵੀ ਸਵਾਲ ਜਿਹੜਾ ਉਹ ਪੁੱਛਿਆ ਗਿਆ ਸੀਗਾ। ਉਹਨਾਂ ਨੇ ਕਹਿ ਲਓ ਵੀ ਚਾਈਨਾ ਨੂੰ ਅੰਡਰ ਦਾ ਬੱਸ ਥਰੋ ਕਰ ਦਿੱਤਾ। ਉਹ ਕਹਿੰਦੇ ਵੀ ਚਾਈਨਾ ਵਾਲੇ ਸਾਡੇ ਤੋਂ ਵੱਧ ਖਰੀਦਦੇ ਆ। ਪਰ ਇਸ ਦੇ ਵਿੱਚ ਜਿਹੜੀ ਰਿਐਲਿਟੀ ਇਹ ਆ ਵੀ ਚਾਈਨਾ ਵਾਰ ਤੋਂ ਪਹਿਲਾਂ ਆਈ ਥਿੰਕ 30% ਖਰੀਦਦਾ ਸੀ, ਉਹ ਉਹਨਾਂ ਨੇ ਥੋੜਾ ਜਿਹਾ ਉਸ ਤੋਂ ਨਾਲੋਂ ਹੁਣ ਘੱਟ ਖਰੀਦ ਰਹੇ ਆ। ਇੰਡੀਆ ਵਾਲੇ ਜਿਹੜੇ ਸਿੰਗਲ ਡਿਜਿਟ ਪਰਸੈਂਟ ਦੇ ਵਿੱਚ ਖਰੀਦ ਰਹੇ ਸੀ, ਉਹਨਾਂ ਦਾ ਡਬਲ ਟ੍ਰਿਪਲ ਜਿਹੜਾ ਆ ਉਸ ਤੋਂ ਵੱਧ ਇਹਨਾਂ ਨੇ ਖਰੀਦਣਾ ਵਾਰ ਤੋਂ ਬਾਅਦ ਜਿਹੜਾ ਉਹ ਸ਼ੁਰੂ ਕੀਤਾ ਹੈਗਾ। ਸੋ ਉਸੇ ਚੀਜ਼ ਦੀ ਜਿਹੜੀ ਉਹ ਰੜਕ ਆ। ਸੋ ਜਦੋਂ ਕਹਿੰਦੇ ਨਾ ਵੀ ਚਾਈਨਾ ਦੇ ਉੱਤੇ ਤੁਸੀਂ ਕਿਉਂ ਨਹੀਂ ਕਰਦੇ, ਤੇ ਚਾਈਨਾ ਨੇ ਇਨਫੈਕਟ ਤੇਲ ਖਰੀਦਣਾ ਰਸ਼ੀਆ ਤੋਂ ਓਵਰਆਲ ਹਿਸਟੋਰਿਕ ਲੈਵਲਸ ਤੋਂ ਘਟਾਇਆ ਆ, ਤੇ ਇੰਡੀਆ ਨੇ ਡਬਲ ਟ੍ਰਿਪਲ ਜਿਹੜਾ ਉਹ ਕੀਤਾ ਆ।
ਸੋ ਇਹਦੇ ਕਰਕੇ ਹੀ ਇਸ ਟਾਈਮ ਕਹਿ ਸਕਦੇ ਹਾਂ ਵੀ ਪਵਾੜੇ ਦੀ ਜੜ ਜਿਹੜੀ ਆ ਉਹ ਰਸ਼ੀਅਨ ਤੇਲ ਇੰਡੀਆ ਦੇ ਲਈ ਜਿਹੜਾ ਉਹ ਬਣਿਆ ਆ। ਸੋ ਇਹ ਤੇਲ ਇਹਨਾਂ ਨੂੰ ਤਾਰਦਾ ਆ ਕਿ ਇਹ ਸਾੜਦਾ ਆ, ਇਹ ਆਉਣ ਵਾਲਾ ਸਮਾਂ ਜਿਹੜਾ ਉਹ ਦੱਸੇਗਾ। ਪਰ ਹਾਲ ਦੀ ਘੜੀ ਵੱਡਾ ਝਟਕਾ ਜਿਹੜਾ ਉਹ ਲੱਗ ਗਿਆ। ਬੁਟੀਕਾਂ ਦੇ ਕੰਮ, ਦਾਲਾਂ ਸਬਜ਼ੀਆਂ ਵਾਲਿਆਂ ਦੇ ਕੰਮ, ਆਟੇ ਵਾਲਿਆਂ ਦਾ ਕੰਮ, ਹੋਰ ਪਤਾ ਨਹੀਂ ਕਿਹੜੇ ਕਿਹੜੇ ਚੀਜ਼ਾਂ ਦਾ ਜਿਹੜਾ ਉਹ ਪ੍ਰੋਬਲਮ ਇਸ ਦੇ ਵਿੱਚ ਆਉਣੀ ਆ। ਬਹੁਤ ਸਾਰੇ ਟਰੱਕਾਂ ਦੇ ਪਾਰਟ ਉੱਥੋਂ ਬਣ ਕੇ ਜਿਹੜੇ ਉਹ ਆਉਂਦੇ ਆ। ਉਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਹੁਣ ਜਦੋਂ ਟੈਰਿਫ ਲੱਗਣੇ ਸ਼ੁਰੂ ਹੋਣੇ ਆ ਤਾਂ ਲੱਗਣੇ ਸ਼ੁਰੂ ਹੋ ਚੁੱਕੇ ਆ ਇਨਫੈਕਟ, ਵੀ ਇਸ ਦਾ ਕਾਫੀ ਵੱਡਾ ਜਿਹੜਾ ਉਹ ਅਸਰ ਪੈ ਜਾਵੇਗਾ। ਬਿਲਕੁਲ ਅਮਰੀਕਾ ਤੇ ਇੰਡੀਆ ਦੇ ਜਿਹੜੇ ਰਿਲੇਸ਼ਨ ਆ ਇਸ ਵੇਲੇ ਵਨ ਆਫ ਦਾ ਲੋਐਸਟ ਹੈਗੇ ਆ। ਇੱਕ ਕਾਮਰੇਡ ਰਸ਼ੀਆ ਨੂੰ ਜੱਫੀ ਪਾਉਣ ਤੋਂ ਬਾਅਦ ਹੁਣ ਮੋਦੀ ਹੁਣੀ ਚਾਈਨਾ ਦੇ ਕਾਮਰੇਡ ਨੂੰ ਜੱਫੀ ਪਾਉਣ ਜਾ ਰਹੇ ਹੈਗੇ ਆ। ਜਿਹੜਾ ਕਿ ਟਰੰਪ ਹੋਣਾ ਦਾ ਤੁਸੀਂ ਦੇਖ ਲਿਓ ਉਹ ਤੋਂ ਬਾਅਦ ਜਿਹੜਾ ਉਹਨਾਂ ਦਾ ਰਿਸਪੌਂਸ ਹੋਊਗਾ ਉਹ ਕੀ ਹੋਊਗਾ। 2018 ਤੋਂ ਬਾਅਦ ਪ੍ਰਾਈਮ ਮਿਨਿਸਟਰ ਇੰਡੀਆ ਦਾ ਜੋ ਮੋਦੀ ਆ ਉਹ ਚਾਈਨਾ ਦੇ ਜੋ ਪ੍ਰੀਮੀਅਰ ਹੈਗੇ ਆ ਜ਼ੀ ਜਿਨਪਿੰਗ ਉਹਨਾਂ ਨੂੰ ਮਿਲਣ ਜਾ ਰਹੇ ਹੈਗੇ ਆ। 2020 ਦੇ ਵਿੱਚ ਜਿਹੜਾ ਡਿਸਪਿਊਟਡ ਬਾਰਡਰ ਹੈਗਾ ਉੱਥੇ ਇਹਨਾਂ ਦੀ ਕਾਫੀ ਹੱਥੋਂ-ਪਾਈ ਵੀ ਹੋਈ ਸੀ ਫੌਜੀਆਂ ਦੇ ਵਿੱਚ। ਸੋ ਇੱਕ ਤਰ੍ਹਾਂ ਦੇ ਨਾਲ ਇੰਡੀਆ ਵਾਲੇ ਚਾਈਨਾ ਦੇ ਨਾਲ ਵਧੀਆ ਰਿਲੇਸ਼ਨ ਬਣਾਉਣਾ ਚਾਹੁੰਦੇ ਹੈਗੇ ਆ। ਪਰ ਜੋ ਜ਼ੀ ਜਿਨਪਿੰਗ ਆ ਹੁਣ ਇਕੱਲਾ ਚਾਈਨਾ ਨਹੀਂ, ਹੁਣ ਹੋਰ ਕਈ ਮੁਲਕਾਂ ਨੂੰ ਵੀ ਉੱਥੇ ਸੱਦਿਆ ਹੋਇਆ ਆ ਉਹਨਾਂ ਦੇ ਲੀਡਰਸ ਨੂੰ, ਜਿਨ੍ਹਾਂ ਦੇ ਵਿੱਚ ਪਾਕਿਸਤਾਨ ਵੀ ਹੈਗਾ ਆ। ਸੋ ਪਾਕਿਸਤਾਨ ਦੇ ਨਾਲ ਚਾਈਨਾ ਦੇ ਵੀ ਵਧੀਆ ਸੰਬੰਧ ਹੈਗੇ ਆ ਤੇ ਅਮਰੀਕਾ ਦੇ ਵੀ ਜਿਹੜੇ ਵਧੀਆ ਸੰਬੰਧ ਹੈਗੇ ਆ। ਸੋ ਬ੍ਰਦਰਹੁੱਡ ਟੂ ਰਾਈਵਲਰੀ, ਪਹਿਲਾਂ ਕਹਿੰਦੇ ਵੀ ਭਾਈ ਹਿੰਦੂ ਚੀਨੀ ਭਾਈ, ਫਿਰ ਲੜਾਈ ਹੋਈ 1962 ਦੀ, ਫਿਰ ਕਿੰਨੀਆਂ ਹੁਣ ਛੋਟੀਆਂ ਲੜਾਈਆਂ ਹੁੰਦੀਆਂ ਰਹੀਆਂ। ਕਿੰਨਾ ਜਿਹੜਾ ਏਰੀਆ ਆ ਚਾਈਨਾ ਨੇ ਦੱਬਿਆ ਹੋਇਆ ਹੈ ਤੇ ਹੁਣ ਇੰਡੀਆ ਦੇ ਪ੍ਰਾਈਮ ਮਿਨਿਸਟਰ ਜਾ ਕੇ ਜੋ ਆ ਉਹ ਚਾਈਨਾ ਵਾਲਿਆਂ ਨਾਲ ਗੱਲਬਾਤ ਕਰਨ ਜਾ ਰਹੇ ਹੈਗੇ ਆ। ਸੋ ਇਹਦਾ ਜਿਹੜਾ ਰਿਸਪੌਂਸ ਆ ਅਮਰੀਕਾ ਦੇ ਉੱਤੇ ਕਿੰਨਾ ਕੁ ਹੋਊਗਾ ਉਹ ਤੁਸੀਂ ਦੇਖੋਗੇ ਆਉਣ ਵਾਲੇ ਦਿਨਾਂ 'ਚ। ਪਰ ਸਾਰੀਆਂ ਹੀ ਅੱਜ ਟੌਪ ਨੌਚ ਜਿੰਨੀਆਂ ਵੀ ਅਖਬਾਰਾਂ ਆ ਜੋ ਮੀਡੀਆ ਦੀਆਂ, ਉਹਨਾਂ ਨੇ ਜਿਹੜੀ ਨੰਬਰ 1 ਨਿਊਜ਼ ਇਹ ਲਾਈ ਆ ਵੀ ਇੰਡੀਆ ਦੇ ਉੱਤੇ 50% ਜਿਹੜਾ ਟੈਰਿਫ ਆ ਉਹ ਟਰੰਪ ਹੋਣਾ ਨੇ ਠੋਕ ਦਿੱਤਾ। ਬਲਕਿ ਠੋਕਿਆ ਨਹੀਂ, ਆਲਰੇਡੀ ਸ਼ੁਰੂ ਹੋ ਗਿਆ ਆ। ਅੱਜ ਤੜਕੇ ਤੋਂ ਹੀ ਜਿਹੜਾ ਆ 12 ਵਜੇ ਸਵੇਰ ਤੋਂ ਹੀ ਉਹ 50% ਜਿਹੜਾ ਟੈਰਿਫ ਆ ਇੰਡੀਆ ਦੀਆਂ ਚੀਜ਼ਾਂ ਤੇ ਲੱਗ ਗਿਆ। ਤੇ ਸਭ ਤੋਂ ਜ਼ਿਆਦਾ ਹਿੱਟ ਜਿਹੜੀ ਆ ਮੋਦੀ ਹੋਣਾ ਦੀ ਸਟੇਟ ਹੀ ਹੋਣੀ ਆ, ਕਿਉਂਕਿ ਜੋ ਵੀ ਬਿਜ਼ਨਸ ਆ ਇੰਡੀਆ ਦਾ ਉਹ ਸਾਰਾ ਕੁਝ ਗੁਜਰਾਤ ਦੇ ਵਿੱਚ ਹੀ ਲਾ ਰਹੇ ਹੈਗੇ ਆ। ਸੋ ਗੁਜਰਾਤ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਫੈਕਟਰੀਜ਼ ਆ, ਜੋ ਸਮਾਨ ਬਾਹਰਲੇ ਮੁਲਕਾਂ ਨੂੰ ਆਉਂਦਾ ਸੀ, ਖਾਸ ਕਰਕੇ ਅਮਰੀਕਾ ਨੂੰ ਆਉਂਦਾ ਸੀ, ਉਹਦੇ ਉੱਤੇ ਜਿਹੜਾ ਅਸਰ ਪੈਣ ਜਾ ਰਿਹਾ ਹੈਗਾ। ਕਹਿੰਦੇ 2 ਮਿਲੀਅਨ ਜੌਬਸ ਰਿਸਕ ਤੇ ਆ। ਇਹ ਆਲਰੇਡੀ ਇੰਡੀਆ ਦੇ ਵਿੱਚ ਜਿਹੜੀ ਯੰਗ ਜਨਰੇਸ਼ਨ ਆ ਉਹਦੇ ਵਿੱਚ ਅਨਪਲਾਇਮੈਂਟ ਵਨ ਆਫ ਦਾ ਹਾਈਐਸਟ ਹੈਗੀ ਆ। ਸੂਜ਼ਨ ਹਜ਼ਰਾ ਚੀਫ ਇਕੋਨੋਮਿਸਟ ਹੈਗੇ ਆ ਆਨੰਦ ਰਾਠੀ ਗਰੁੱਪ ਦੇ, ਉਹਨਾਂ ਨੇ ਕਿਹਾ ਵੀ 20 ਲੱਖ ਜੌਬਾਂ ਦੇ ਉੱਤੇ ਇਹਦੇ ਨਾਲ ਜਿਹੜਾ ਅਸਰ ਪੈਣ ਜਾ ਰਿਹਾ ਹੈਗਾ। ਸਮਾਰਟਫੋਨ ਐਕਸਪੋਰਟ ਇੰਡੀਆ ਤੋਂ ਬਹੁਤ ਜ਼ਿਆਦਾ ਹੋ ਗਿਆ ਆ। 90% ਦੇ ਕਰੀਬ ਜੋ ਸਮਾਰਟਫੋਨ ਆ ਉਹ ਐਕਸਪੋਰਟ ਇੰਡੀਆ ਤੋਂ ਹੋ ਰਿਹਾ ਹੈਗਾ। ਬਾਕੀ ਜਿਸ ਤਰ੍ਹਾਂ ਤੁਸੀਂ ਦੱਸਿਆ ਸੀ ਮੂਵੀਆਂ ਨੂੰ ਲੈ ਕੇ ਵੀ, ਜੇ ਮੂਵੀਆਂ ਦੇ ਉੱਤੇ ਇੰਨਾ ਟੈਰਿਫ ਲੱਗਦਾ ਹੈਗਾ ਸੋ ਉਹਦਾ ਅਸਰ ਬਹੁਤ ਜ਼ਿਆਦਾ ਪਊਗਾ, ਕਿਉਂਕਿ ਬਹੁਤ ਵੱਡੀ ਗਿਣਤੀ 'ਚ ਭਾਰਤੀ ਮੂਲ ਦੇ ਲੋਕ ਅਮਰੀਕਾ 'ਚ ਰਹਿੰਦੇ ਆ ਤੇ ਉਹ ਮੂਵੀਆਂ ਵੀ ਦੇਖਦੇ ਆ ਤੇ ਉਹਦਾ ਆਮ ਲੋਕਾਂ 'ਤੇ ਵੀ ਫਿਰ ਅਸਰ ਪੈਣਾ ਆ। ਉਹਨਾਂ ਦੇ ਰੇਟਸ ਜਿਹੜੇ ਆ ਵਧੂਗੇ। ਪਰ ਅੱਜ ਦੀ ਜਿਹੜੀ ਮੇਨ ਨਿਊਜ਼ ਇਹ ਆ ਵੀ ਟਰੰਪ ਹੋਣਾ ਨੇ ਮੋਦੀ ਹੋਣਾ ਨੂੰ ਬਿਲਕੁਲ ਥੱਲੇ ਸਿੱਟ ਲਿਆ ਹੈਗਾ। ਹਰਜੋਤ ਸਿੰਘ ਜੀ, ਜਿਹੜਾ ਮੋਦੀ ਦੇ ਭਗਤਾਂ ਦਾ ਜਿਹੜਾ ਮੇਕ ਇਨ ਇੰਡੀਆ ਵਾਲਾ ਸ਼ੇਰ ਆ, ਲੱਗਦਾ ਇਹੀ ਖਾਊਗਾ ਹੁਣ ਇਹਨਾਂ ਨੂੰ। ਉਹ ਸ਼ੇਰ ਨੇ ਪਤਾ ਨਹੀਂ ਕਿੰਨਾ ਕੁ ਚਿਰ ਦਹਾੜਨਾ ਆ ਕਿ ਵੜੇ ਰਹਿਣਾ ਆ, ਕਿਉਂਕਿ ਅੱਜ ਦਾ ਨਹੀਂ ਕੱਦ ਇਹਨਾਂ ਨੇ ਸ਼ੇਰ ਨੂੰ ਸੋ ਕਾਲਡ ਪਾਲਿਆ ਆ, ਪਰ ਲੱਗਦਾ ਨਹੀਂ ਵੀ ਇਸ ਦੀ ਕੋਈ ਬਾਹੜੀ ਗੱਲ ਬਣਨੀ ਆ। ਉੱਥੇ ਦੀਵਾਲੀ ਦਾ ਸੀਜ਼ਨ ਆਉਣ ਵਾਲਾ ਆ। ਐਮਾਜ਼ੋਨ ਵਰਗੇ, ਵਾਲਮਾਰਟ, ਫਲਿੱਪਕਾਰਟ, ਹੋਰ ਪਤਾ ਨਹੀਂ ਉੱਥੇ ਬਹੁਤ ਸਾਰੀਆਂ ਵੈਬਸਾਈਟਾਂ ਚੰਗਾ ਜਿਹੜੇ ਆ ਉਹ ਲਾਉਂਦੇ ਆ। ਹੁਣ ਤੁਸੀਂ ਦੇਖੋ ਵੀ ਜਦੋਂ ਅਸਰ ਇਸ ਤਰੀਕੇ ਦੇ ਨਾਲ ਪੈਣਾ ਆ, ਇਨਵੈਂਟੋਰੀਜ਼ ਜਿਹੜੀਆਂ ਉਹ ਵਧਣ ਲੱਗ ਜਾਣੀਆਂ, ਡਿਮਾਂਡ ਜਿਹੜੀ ਉਹ ਘਟ ਜਾਣੀ ਆ, ਤਾਂ ਇਹਦੇ ਨਾਲ ਵੱਡਾ ਅਸਰ ਜਿਹੜਾ ਉਹ ਪਊਗਾ। ਮੋਦੀ ਨੇ ਉਦੋਂ ਕਿਹਾ ਸੀਗਾ ਦੀਵਾਲੀ ਤੇ ਤੁਹਾਨੂੰ ਗਿਫਟ ਦੇਣਾ, ਉਹਨਾਂ ਨੂੰ ਸ਼ਾਇਦ ਇਹ ਨਹੀਂ ਸੀ ਪਤਾ ਵੀ ਗਿਫਟ 50% ਟੈਰਿਫ ਦੇ ਰੂਪ ਦੇ ਵਿੱਚ ਜਿਹੜਾ ਉਹ ਆ ਜਾਣਾ। ਨੋ ਡਾਊਟ ਦੇਖੋ ਇਸ ਦਾ ਜਿਹੜਾ ਅਸਰ ਜਿਹੜੇ ਇੱਥੇ ਵਸਦੇ ਲੋਕ ਆ, ਜਿਹੜੇ ਉਹਨਾਂ ਦਾ ਸਮਾਨ ਖਰੀਦਦੇ ਉਹਨਾਂ ਤੇ ਵੀ ਪੈਣਾ ਆ। ਉਹਨਾਂ ਨੂੰ ਵੀ ਚੀਜ਼ਾਂ ਜਿਹੜੀਆਂ ਉਹ ਮਹਿੰਗੀਆਂ ਜਿਹੜੀਆਂ ਉਹ ਮਿਲਣਗੀਆਂ। ਪਰ ਇਹ ਆ ਵੀ ਉੱਥੇ ਜਿਹੜੇ ਬਿਜ਼ਨਸ ਆ ਉਹਨਾਂ ਦਾ ਗੁਜ਼ਰ ਬਸਰ ਜਿਹੜਾ ਉਹ ਬਹੁਤ ਔਖਾ ਜਿਹੜਾ ਹੋ ਜਾਣਾ। ਸੋ ਜਿਹੜੀ ਉੱਥੇ ਜੌਬਸ ਘੱਟ ਦੀ
ਸਮੱਸਿਆ ਆ ਸਕਦੀ ਆ, ਬਿਜ਼ਨੈਸਿਸ ਆਊਟ ਆਫ ਬਿਜ਼ਨਸ ਹੋਣ ਦਾ ਜਿਹੜਾ ਕੰਮ ਆਉਣਾ ਆ। ਦੇਖੋ ਕਿੰਨਾ ਕੰਮ ਉੱਥੇ ਹੈਗਾ ਆ ਜਿਹੜਾ ਸਿੱਧਾ ਹੀ ਬਾਹਰ ਬੈਠੇ ਜਿਹੜੇ ਲੋਕਾਂ ਦੇ ਨਾਲ ਸੰਬੰਧਿਤ ਆ। ਅੱਗੇ ਆਪਾਂ ਰੀਸੈਂਟਲੀ ਹੁਣ ਦੇਖਦੇ ਸੀ ਨਾ, ਜਾਂਦੇ ਸੀ ਸਮਾਨ ਸਟੋਰਾਂ ਦੇ ਉੱਤੇ ਤੁਸੀਂ ਦੇਖਦੇ ਸੀ ਵੀ ਬਹੁਤ ਸਾਰਾ ਸਮਾਨ ਇੰਡੀਆ ਤੋਂ ਬਣ ਕੇ ਜਿਹੜਾ ਉਹ ਆ ਰਿਹਾ ਸੀ। ਆਟੋਮੈਟਿਕਲੀ ਉਹ ਘਟ ਜਾਣਾ ਜਦੋਂ ਉਸ ਦੀਆਂ ਪ੍ਰਾਈਸਾਂ ਮਹਿੰਗੀਆਂ ਹੋਣੀਆਂ, ਉਹਦੀ ਡਿਮਾਂਡ ਜਿਹੜੀ ਉਹ ਘਟਣੀ ਆ, ਜਾਂ ਫਿਰ ਕੋਈ ਜਿਹਦੇ ਕੋਲ ਜ਼ਿਆਦਾ ਹੋਣਗੇ ਉਹੀ ਮਹਿੰਗਾ ਸਮਾਨ ਖਰੀਦੂਗਾ, ਸਾਰੇ ਤਾਂ ਨਹੀਂ ਖਰੀਦ ਸਕਦੇ ਓਬਵੀਅਸਲੀ ਜਿਹੜੀ ਉਹ ਗੱਲ ਆ। ਪਰ ਇਹ ਜਿਹੜੀ ਪ੍ਰੋਬਲਮ ਆ ਇੱਕ ਵੱਡੀ ਜਿਹੜੀ ਉਹ ਬਣਨੀ ਆ। ਜਿਹੜੀਆਂ ਹੁਣ ਪੁਤਿਨ ਨੂੰ ਜੱਫੀਆਂ ਜਿਹੜੀਆਂ ਹਰਜੋਤ ਸਿੰਘ ਜੀ ਉੱਥੇ ਪੈ ਰਹੀਆਂ ਆ, ਇਹ ਕਿੰਨਾ ਕੁ ਚਿਰ ਜਿਹੜੀਆਂ ਇਹਦੀਆਂ ਕਾਰਗਰ ਸਾਬਤ ਹੋਣਗੀਆਂ, ਇਹ ਦੇਖਣ ਵਾਲੀ ਗੱਲ ਰਹੂਗੀ। ਜੈ ਸ਼ੰਕਰ ਗੱਲਬਾਤ ਦਾ ਰਾਹ ਪੱਧਰਾ ਕਰਨ ਦੇ ਲਈ ਪੁਤਿਨ ਦੇ ਨਾਲ ਮੋਦੀ ਦਾ ਉਸ ਦੇ ਲਈ ਉੱਥੇ ਗਿਆ ਆ, ਤੇ ਚਾਈਨਾ ਦੇ ਵਿੱਚ ਵੀ ਮੁਲਾਕਾਤ ਜਿਹੜੀ ਉਹ ਹੋਣੀ ਹੈਗੀ ਆ। ਸੋ ਕਾਮਰੇਡਾਂ ਨਾਲ ਯਾਰੀ ਕਿੰਨੀ ਕੁ ਜਿਹੜੀ ਰਹੂਗੀ ਉਹ ਵੱਖਰੀ ਗੱਲ ਆ। ਵੀ ਇੰਡੀਆ ਦੇ ਵਿੱਚ ਕਾਮਰੇਡਾਂ ਦੇ ਨਾਲ ਕੁੱਟਦੇ ਬਹੁਤ ਆ ਉੱਥੇ, ਉਹਨਾਂ ਨੂੰ ਉਹ ਵੀ ਉਹਨੂੰ ਲਾਈਕ ਤਾਂ ਉਹ ਵੀ ਜਿਹੜਾ ਬਾੜਾ ਨਹੀਂ ਕਰਦੇ ਜਿਹੜੇ ਹੈਗੇ। ਪਰ ਇਹ ਆ ਵੀ ਹੁਣ ਮੌਕਾ ਪੈਣ ਦੇ ਉੱਤੇ ਸਹਾਰਾ ਜਿਹੜਾ ਉਹ ਕਾਮਰੇਡ ਹੀ ਇਹਨਾਂ ਦਾ ਬਣ ਰਹੇ ਹੈਗੇ ਆ। ਸੋ ਪਰ ਇਹ ਆ ਵੀ ਮੋਦੀ ਨੇ ਆ ਕੇ ਮਾਈ ਡੀਅਰ ਫਰੈਂਡ ਡੋਨਾਲਡ ਟਰੰਪ, ਉਹ ਹੁਣ ਉਸ ਦੀਆਂ ਕਾਲਾਂ ਚੱਕਣੋਂ ਵੀ ਜਿਹੜਾ ਉਹ ਹਟ ਗਿਆ। ਸੋ ਇਹ ਜਿਹੜੀ ਸਿਚੁਏਸ਼ਨ ਇਸ ਟਾਈਮ ਬਣ ਚੁੱਕੀ ਆ। ਇੰਡੀਆ ਤੇ ਜਿਹੜੇ ਯੂਐਸ ਦੇ ਜਿਹੜੇ ਰਿਲੇਸ਼ਨ ਆ ਉਹ ਇਸ ਟਾਈਮ ਕਾਫੀ ਡਾਊਨ ਹੋਏ ਆ, ਜੇ ਉਸੇ ਤਰੀਕੇ ਦੇ ਨਾਲ ਜਿੱਦਾਂ ਕੈਨੇਡਾ ਤੇ ਇੰਡੀਆ ਦੇ ਰਿਲੇਸ਼ਨ ਵੀ ਥੱਲੇ ਡਾਊਨ ਹੋਏ ਸੀ। ਸੋ ਮਲਟੀਪਲ ਫੈਕਟਰਸ ਇਸ ਦੇ ਵਿੱਚ ਕੰਮ ਜਿਹੜੇ ਉਹ ਕਰ ਰਹੇ ਆ, ਤੇ ਇਹ ਮੌਕਾ ਹੈਗਾ ਇਸ ਟਾਈਮ ਜਿਹੜੇ ਸਿੱਖਾਂ ਨੂੰ ਵੀ ਇਸ ਚੀਜ਼ ਨੂੰ ਪ੍ਰੋੜਤਾ ਦੇ ਨਾਲ ਦਿਖਾਉਣ ਦਾ। ਟਰਾਂਸਨੈਸ਼ਨਲ ਰਿਪਰੈਸ਼ਨ ਦੀਆਂ ਜਿਹੜੀਆਂ ਗੱਲਾਂ ਆ, ਜਿਹੜੇ ਬਿੱਲ ਆ ਉਹ ਜਿਹੜੇ ਅੱਗੇ ਵਧ ਰਹੇ ਆ, ਉਹਨਾਂ ਨੂੰ ਹੋਰ ਦਿਖਾਉਣ ਦਾ, ਤੇ ਹੋਰ ਜਿਹੜੇ ਇੰਡੀਆ ਪੱਖੀ ਜਿਹੜੀਆਂ ਕਹਿ ਲਓ ਵੀ ਲੋਕ ਨੇ ਜਾਂ ਉੱਥੇ ਦੀਆਂ ਆਰਗੇਨਾਈਜੇਸ਼ਨ ਆ, ਉਹਨਾਂ ਨੂੰ ਐਕਸਪੋਜ਼ ਕਰਨ ਦਾ ਜਿਹੜਾ ਇਹ ਵਕਤ ਹੈਗਾ ਆ। ਇੰਡੀਆ ਨੇ ਬਿਰਤਾਂਤ ਸਿਰਜ ਕੇ ਜਿਹੜੇ ਫਲੋਰੀਡਾ ਦੇ ਐਕਸੀਡੈਂਟ ਦੇ ਵਿੱਚ ਅਮਰੀਕਾ ਨੂੰ ਸਿੱਖਾਂ ਦੇ ਉਲਟ ਕਰਨ ਦੀ ਜਿਹੜੀ ਉਹਨਾਂ ਨੇ ਪੂਰੀ ਕੋਝੀ ਜਿਹੜੀ ਉਹ ਚਾਲ ਇਸ ਦੇ ਵਿੱਚ ਚੱਲੀ ਆ। ਆਪਣੇ ਬਹੁਤ ਸਾਰੇ ਜਿਹੜੇ ਇਮੋਸ਼ਨਲ ਬੰਦੇ ਉਸ ਦਾ ਸ਼ਿਕਾਰ ਵੀ ਜਿਹੜਾ ਉਹ ਕਈ ਹੋ ਗਏ ਆ। ਪਰ ਚਲੋ ਹੋਪਫੁਲੀ ਉਸ ਦੇ ਵਿੱਚ ਮੋੜਾ ਪਊਗਾ। ਕੱਲ ਦੀ ਜਿਹੜੀ